ਅਸੀਂ ਜੇ ਬਾਹਰਲੇ ਡਾਇਸਪੋਰਾ ਦੇ ਹਵਾਲੇ ਨਾਲ ਦੇਖੀਏ ਕਿ ਇੱਕ ਕਲਾਸ ਐਸੀ ਨਿਕਲ ਆਈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਇਹ ਕੇਸਰੀ ਝੰਡਾ ਚੁੱਕ ਲਿਆ, ਬਸੰਤੀ ਝੰਡੇ ਖਾਲਿਸਤਾਨ ਦੇ, ਤੇ ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਹਰੇ ਝੰਡੇ ਦੇ ਥੱਲੇ, ਕਿਸਾਨੀ ਝੰਡੇ ਥੱਲੇ ਅਸੀਂ ਜਿਹੜਾ ਉਹ ਇਤਜ਼ਾਜ਼ ਕਰੀਏ, ਜਾਂ ਅਸੀਂ ਪਹਿਲਾਂ ਕਿਸਾਨਾਂ ਦਾ। ਤਾਂ ਉਹ ਕਈ ਜਿਹੜੇ ਪਹਿਲਾਂ ਹੀ ਦੌੜਨ ਨੂੰ ਫਿਰਦੇ ਹੁੰਦੇ ਨੇ, ਉਹ ਖਾਲਿਸਤਾਨੀ ਤੋਂ ਕਿਸਾਨ ਬਣਨ ਵੱਲ ਤੁਰ ਪਏ। ਔਰ ਹਾਲ ਇਹ ਹੈ, ਇਹੀ ਹਾਲ ਉਹਨਾਂ ਨੇ ਇੰਡੀਆ 'ਚ ਮੂਵਮੈਂਟ ਦਾ 26 ਜਨਵਰੀ ਤੋਂ ਬਾਅਦ ਕੀਤਾ, ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੀ 9 ਅਕਤੂਬਰ ਦਾ ਹੈ, ਔਰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਕਿਹਾ, ਉਹਨਾਂ ਦੀ ਸ਼ਹਾਦਤ ਵੀ 9 ਅਕਤੂਬਰ 1992 ਨੂੰ ਮਹਾਰਾਸ਼ਟਰ ਸਟੇਟ ਦੀ ਪੂਨਾ ਜੇਲ੍ਹ ਦੇ ਵਿੱਚ ਜਿਹੜਾ ਹੁੰਦੀ ਹੈ। ਜਿਹੜਾ ਇਸ ਗੱਲ ਦਾ ਜਾਮਨ ਹੈ ਕਿ ਪੀਰੀ ਦੇ ਸਾਹਮਣੇ ਮੀਰੀ ਦਾ ਤਖਤ ਹਰ ਮੀਰ ਨੂੰ ਜਿਹੜਾ ਉਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਲਟੀਮੇਟਲੀ ਕਬੀਰ ਧਰਤੀ ਸਾਧ ਕੀ ਤਸਕਰ ਬੈਠੇਗਾ, ਇਹ ਧਰਤੀ ਭਲੇ ਲੋਕਾਂ ਲਈ ਹੈ, ਇੱਥੇ ਸੱਚ, ਹੱਕ, ਇਨਸਾਫ ਦੀਆਂ ਵੈਲਿਊਜ਼ ਰਹਿਣੀਆਂ ਚਾਹੀਦੀਆਂ ਨੇ। ਪਰ ਜਦੋਂ ਵੀ ਕੋਈ ਇਹਨਾਂ ਵੈਲਿਊਜ਼ ਨੂੰ ਚੈਲੰਜ ਕਰੇਗਾ, ਫਿਰ ਪੀਰੀ 'ਚ ਯਕੀਨ ਰੱਖਣ ਵਾਲੇ ਹਰਮੰਦਰ ਦੇ ਪੁੱਤਰ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਦੀ ਉਸ ਸਾਂਝ ਦੇ ਜਿਹੜੇ ਮੁਜੱਸਮੇ 'ਚੋਂ ਪ੍ਰੇਰਨਾ ਲੈ ਕੇ ਅੱਗੇ ਤੁਰਦੇ ਨੇ, ਉਹਨਾਂ ਹਕੂਮਤਾਂ ਨੂੰ ਚੈਲੰਜ ਕਰਨਗੇ ਕਿ ਜਦੋਂ ਦੁਸ਼ਮਣ ਨੇ ਸਿੱਖ ਕੌਮ ਦੇ ਖਿਲਾਫ ਸਰਬਨਾਸ਼ ਕਰਨ ਦੀ ਜੰਗ, ਟੋਟਲ ਵਾਰ ਵਿੱਢੀ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਅਕਾਲ ਤਖਤ ਨੂੰ ਟਾਰਗੇਟ ਕੀਤਾ। ਉਸ ਦੀ ਤਬਾਹੀ ਉਹ ਭਾਵੇਂ ਮੱਸਾ ਰੰਗੜ ਉੱਥੇ ਆ ਕੇ ਕਰਦਾ ਹੈ, ਜਾਂ ਜਦੋਂ ਅਬਦਾਲੀ, ਤੈਮੂਰ, ਸ਼ਾਹ ਜਮਾਨ ਉਹ ਆ ਕੇ ਢਾਉਂਦੇ ਨੇ, ਤੇ ਫਿਰ ਉਹਨਾਂ ਨੂੰ ਜਿਹੜਾ ਸਜ਼ਾ ਯਾਫਤਾ ਕਰਨਾ। ਜੇ ਅਸੀਂ ਮੱਸਾ ਰੰਗੜ ਦੀ ਗੱਲ ਕਰਦੇ ਹਾਂ ਤਾਂ ਫਿਰ ਸੁੱਖਾ ਸਿੰਘ, ਮਹਿਤਾਬ ਸਿੰਘ ਸਾਡੇ ਇਤਿਹਾਸ ਦੇ ਹੀਰੋ ਸਾਡੀਆਂ ਅੱਖਾਂ ਅੱਗੇ ਨੇ। ਔਰ ਉਹੀ ਜੇ ਇੰਦਰਾ ਗਾਂਧੀ ਔਰ ਜਨਰਲ ਵੈਦਿਆ 3 ਜੂਨ ਦਾ ਦਿਨ ਚੁਣਦੇ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ, ਤੇ ਫਿਰ ਉਸੇ ਹੀ ਭਗਤੀ ਸ਼ਕਤੀ ਦੇ ਪ੍ਰਤੀ, ਉਸੇ ਹੀ ਹਰਮੰਦਰ ਸਾਹਿਬ ਅਕਾਲ ਤਖਤ ਤੋਂ ਪ੍ਰੇਰਨਾ ਲੈ ਕੇ ਗੁਰੂ ਦੇ ਬਹਾਦਰ ਸਪੁੱਤਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 8 अक्तूबर 2021 24 असू नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ ਤੇ ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਇਸ ਹਫਤੇ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ ਔਰ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਆ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਇਕਰਮਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਜਿਨ੍ਹਾਂ ਨੂੰ 1984 ਦੇ ਵਰਤਾਰੇ ਤੋਂ ਬਾਅਦ ਸਮਝ ਨਹੀਂ ਆਈ ਉਹਨਾਂ ਨੂੰ ਅੱਜ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬ ਦਾ ਕੋਈ ਵੀ ਮਸਲਾ ਆਜ਼ਾਦੀ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ। ਸੋ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਗੱਲ ਸਪਸ਼ਟ ਹੈ ਕਿ ਸਿੱਖ ਡਾਇਸਪੋਰਾ ਦੇ ਸਿਰ ਤੇ ਜਿਹੜੀ ਵੱਡੀ ਜ਼ਿੰਮੇਵਾਰੀ ਹੈ। ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਪਹਿਚਾਣਦਿਆਂ ਸੰਘਰਸ਼ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਸੋ ਕੰਮ ਕਰ ਰਹੇ ਵੀਰਾਂ ਭੈਣਾਂ ਦੀ ਮਦਦ ਜਿਹੜੀ ਕਰਨੀ ਚਾਹੀਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੋ ਮਹਾਨ ਯੋਧਿਆਂ ਦੀ। ਸੋ ਜਿਸ ਤਰ੍ਹਾਂ ਕਿ ਵਿਊਅਰ ਤੁਸੀਂ ਸਭ ਜਾਣਦੇ ਹੋ ਕਿ 9 ਅਕਤੂਬਰ ਦਾ ਦਿਨ ਜਿਹੜਾ ਹੈ ਖਾਲਿਸਤਾਨੀ ਗਗਨ ਦੇ ਜਿਹੜੇ ਰੋਸ਼ਨ ਸਿਤਾਰੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਸ਼ਹੀਦੀ ਦਿਨ ਹੈ। ਸੋ ਅੱਜ ਜਦੋਂ ਵਿਊਅਰਸ ਆਪਾਂ ਗੱਲ ਕਰ ਰਹੇ ਹਾਂ ਤਾਂ ਸਾਊਥ ਏਸ਼ੀਆ ਦੇ ਅਸਮਾਨਾਂ ਤੇ ਜਿਹੜਾ 9 ਅਕਤੂਬਰ ਦਾ ਸੂਰਜ ਜਿਹੜਾ ਉਹ ਚੜ੍ਹ ਚੁੱਕਾ ਹੈ। ਸੋ ਠੀਕ 29 ਸਾਲ ਪਹਿਲਾਂ 9 ਅਕਤੂਬਰ 1992 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਨੂੰ ਮਹਾਰਾਸ਼ਟਰ ਦੀ ਜਿਹੜੀ ਸਟੇਟ ਹੈ ਪੂਨਾ ਵਿੱਚ ਫਾਂਸੀ ਦਿੱਤੀ ਗਈ ਸੀ। ਜਿੰਦਾ ਸੁੱਖਾ ਉਹ ਮਹਾਨ ਯੋਧੇ ਹਨ ਜਿਨ੍ਹਾਂ ਨੇ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਪੂਨੇ ਵਿੱਚ ਜਾ ਕੇ ਸਜ਼ਾ ਯਾਫਤਾ ਕੀਤਾ ਸੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਆ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਜਿੰਦਾ ਸੁੱਖਾ ਜੀ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਇਕਰਮਜੀਤ ਸਿੰਘ ਟਰਾਂਟੋ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਜਿਵੇਂ ਮੈਂ ਕੱਲ ਵੀ ਦੱਸਿਆ ਸੀ ਕਿ ਇਹ ਸਾਡੇ ਸਾਰੇ ਜਿਹੜੇ ਨੌਜਵਾਨ ਵੀਰ ਕਿਰਤੀ ਨੇ, ਮਿਹਨਤੀ ਨੇ, ਪੰਥ ਨਾਲ ਪਿਆਰ ਕਰਦੇ ਨੇ ਔਰ ਇਸ ਗੱਲ ਦੇ ਉੱਤੇ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਖਾਲਿਸਤਾਨ ਹੀ ਸਭ ਮਸਲਿਆਂ ਦਾ ਹੱਲ ਹੈ। ਬਿਲਕੁਲ। ਸੋ ਇਹ ਸਾਰੇ ਹੀ ਬੜੇ ਉਤਸ਼ਾਹ ਨਾਲ ਪੰਥਕ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੁੰਦੇ ਨੇ। ਜਿੱਥੇ ਵੀ ਕਿਤੇ ਆਵਾਜ਼ ਮਾਰੀ ਜਾਂਦੀ ਹੈ, ਕੋਈ ਵੀ ਜਿਹੜਾ ਖਾਲਿਸਤਾਨ ਦੇ ਲਈ ਕੰਮ ਕਰਨ ਵਾਲਾ ਹੈ ਉਸ ਦੀ ਹਮਾਇਤ 'ਚ ਜੁਟਦੇ ਨੇ। ਔਰ TV 84 ਲਈ ਸਾਡੀ ਇਹ ਸਾਰੀ ਬੈਲਟ ਟੋਰਾਂਟੋ ਤੋਂ ਲੈ ਕੇ ਸਰੀ ਤੱਕ ਕੈਨੇਡਾ 'ਚ ਬਹੁਤ ਵੱਡਾ ਸਾਡੇ TV 84 ਦੇ ਐਡਮਾਇਰਰਸ ਦਾ ਦਾਇਰਾ ਹੈ। ਔਰ ਐਡਮੀਰੇਸ਼ਨ ਦਾ ਕਾਰਨ ਹੀ ਉਹਨਾਂ ਦੀ ਇਹ ਹੈ ਕਿ TV 84 ਖਾਲਿਸਤਾਨ ਦਾ ਝੰਡਾ ਬਰਦਾਰ ਹੈ। ਆਈਡੀਓਲੋਜੀ ਤਾਂ ਹੈ ਹੀ ਹੈ, ਵੈਸੇ ਸਾਡਾ ਝੰਡਾ ਜਿਹੜਾ ਹਰ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਇਸ ਦੀ ਮੌਜੂਦਗੀ ਦੱਸਦੀ ਹੈ ਕਿ ਸਾਡੇ ਨਾਲ ਉਹੀ ਜੁੜੇਗਾ ਜਾਂ ਉਹੀ ਜੁੜੇ ਜਿਹੜਾ ਇਸ ਗੱਲ ਦੇ ਉੱਤੇ ਜਿਸ ਦੀ ਆਮਨ ਹੈ ਕਿ ਖਾਲਿਸਤਾਨ ਤੋਂ ਬਿਨਾਂ ਮਸਲੇ ਦਾ ਕੋਈ ਹੱਲ ਨਹੀਂ ਹੈ। ਸਾਨੂੰ ਚੁੱਪ ਰਹਿ ਕੇ ਖੱਬੇ ਸੱਜੇ ਕਰਕੇ ਜਿਹੜਾ ਅੱਜ ਇੱਕ ਵੱਡਾ ਤਬਕਾ ਇਸ ਸਾਰੇ ਪੀਰੀਅਡ 'ਚ ਜਿੱਥੇ ਕਿਸਾਨੀ ਅੰਦੋਲਨ ਦੀਆਂ ਪੋਜ਼ਿਟਿਵਿਟੀਜ਼ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਜਿਵੇਂ ਅੱਜ ਹੀ ਇੱਕ ਕੇਰਲਾ ਦਾ ਕਿਸਾਨ ਜੋ ਲੀਡਰ ਹਾਲਾਂ ਬਜ਼ੁਰਗ ਸੀ, ਉਹਦੀ ਇੱਕ ਛੋਟੀ ਜਿਹੀ ਵੀਡੀਓ ਘੁੰਮ ਰਹੀ ਸੀ। ਉਹ ਇਹ ਕਹਿ ਰਿਹਾ ਸੀ ਕਿ ਬਈ ਖਾਲਿਸਤਾਨ ਜ਼ਰੂਰ ਬਣਨਾ ਚਾਹੀਦਾ ਹੈ ਲੇਕਿਨ ਕੇਰਲਾ ਤੱਕ ਬਣਨਾ ਚਾਹੀਦਾ, ਲੈ ਕੇ ਪੰਜਾਬ ਤੋਂ ਕੇਰਲਾ ਤੱਕ। ਉਹਨੇ ਕਿਹਾ ਵੀ ਇਹ ਇਹਨਾਂ ਦੇ ਵੱਸ ਦਾ ਰੋਗ ਨਹੀਂ, ਇਹਨਾਂ ਨੇ ਨਹੀਂ ਸੁਧਰਨਾ, ਇਹਨਾਂ ਨੂੰ ਸਿਰਫ ਗੁਰੂ ਦਾ ਖਾਲਸਾ ਹੀ ਸੁਧਾਰ ਸਕਦਾ ਹੈ, ਸਿਰਫ ਸਿੱਖ ਕੌਮ ਹੀ ਜਿਹੜੀ ਹੈ ਉਹ ਕਰ ਸਕਦੀ। ਹਾਲਾਂ ਕਈਆਂ ਦੇ ਲਈ ਮੈਂ ਸਮਝਦਾ ਵੀ ਇਸ ਗੱਲ 'ਚ ਹੀ ਅਗਲੇ ਬਹੁਤੇ ਸਾਡੇ ਖੁਸ਼ ਹੋ ਜਾਂਦੇ ਨੇ। ਕੁਝ ਚੀਜ਼ਾਂ ਪ੍ਰੈਕਟੀਕੈਲਿਟੀ ਵੀ ਨੇ ਕਹਿਣ ਨੂੰ, ਇਹੋ ਜਿਹੀਆਂ ਗੱਲਾਂ ਕਰਕੇ ਹੀ ਜਦੋਂ ਅਸੀਂ 1920 ਦੇ ਵਿੱਚ ਅਕਾਲੀ ਲਹਿਰ ਜਦੋਂ ਗੁਰਦੁਆਰੇ ਲਿਬਰੇਟ ਕਰਾਏ ਮਹੰਤਾਂ ਕੋਲੋਂ, ਜਿੰਨੀ ਸਟਰੈਂਥ ਸੀ, ਇਹੀ ਗੱਲਾਂ ਜਿਹੜੀਆਂ ਨੇ ਗਾਂਧੀ ਔਰ ਨਹਿਰੂ ਔਰ ਇਹ ਕਲਾਸ ਕਹਿੰਦੀ ਸੀ ਕਿ ਵੀ ਤੁਸੀਂ ਗੁਰਦੁਆਰੇ ਆਜ਼ਾਦ ਕਰਵਾ ਲਏ ਨੇ, ਅੰਗਰੇਜ਼ ਸਰਕਾਰ ਨੂੰ ਝੁਕਾ ਦਿੱਤਾ ਹੈ, ਹੁਣ ਸਾਰਾ ਭਾਰਤ ਜਿਹੜਾ ਇਹ ਤੁਹਾਡਾ ਹੈ, ਇਹਨੂੰ ਆਜ਼ਾਦ ਕਰਵਾਓ। ਸੋ ਬਹੁਤੇ ਸਾਡੇ ਉਦੋਂ ਵੀ ਇਹੀ ਸਮਝਦੇ ਸੀ ਕਿ ਭਾਈ ਇੱਥੇ ਸਾਡੇ ਨਾਲ ਕੌਣ ਡਿਸਕ੍ਰਿਮੀਨੇਸ਼ਨ ਕਰੇਗਾ, ਅਸੀਂ ਤਾਂ ਇਹਨਾਂ ਨੂੰ ਆਜ਼ਾਦੀ ਲੈ ਕੇ ਦੇਣ ਵਾਲੇ ਹਾਂ। ਸੋ ਇੱਕ ਸੈਂਟੀਮੈਂਟ ਇਹ ਜ਼ਰੂਰ ਹੈ ਜਿਹਨੂੰ ਜੇ ਅਸੀਂ ਪੋਜ਼ਿਟਿਵਲੀ ਦੇਖੀਏ ਤਾਂ ਉਹ ਇਹੀ ਹੈ ਕਿ ਵੀ ਉਹਨਾਂ ਲੋਕਾਂ ਨੂੰ ਵੀ ਲੱਗਦਾ ਵੀ ਹੋਪ ਸਿੱਖ ਨੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅਸੀਂ ਜਮਹੂਰੀਅਤ ਜਾਂ ਡੈਮੋਕ੍ਰੇਸੀ ਜਾਂ ਦੂਸਰੀ ਦੀ ਗੱਲ ਕਰਦੇ ਆ ਫਿਰ ਸਿਰ ਗਿਣੇ ਜਾਂਦੇ ਨੇ। ਸਿਰਾਂ ਦੀ ਗਿਣਤੀ ਉਹ ਸਿਰ ਗਧਿਆਂ ਦੇ ਨੇ ਕਿ ਸ਼ੇਰਾਂ ਦੇ ਨੇ ਇਹ ਮੈਟਰ ਨਹੀਂ ਕਰਦਾ। ਜੇ 100 ਸਿਰਾਂ ਨੇ ਫੈਸਲਾ ਕਰਨਾ ਹੈ ਤਾਂ ਜਿਹਦੇ 51 ਸਿਰ ਭਾਵੇਂ ਉਹ ਗਧਿਆਂ ਦਾ ਹੀ ਹੋਣ ਇੱਕ ਪਾਸੇ ਹੋਣਗੇ, ਉਹਨਾਂ ਦੇ ਕੋਲ ਹੀ ਤਾਕਤ ਹੁੰਦੀ ਹੈ। ਉਹ ਜ਼ਮਾਨਾ ਗਿਆ ਜਦੋਂ ਕਿ ਤੁਸੀਂ ਤਾਕਤ ਦੇ ਜ਼ੋਰ ਨਾਲ ਕੁਝ ਹਜ਼ਾਰ ਹਮਲਾਵਰ ਆਉਂਦੇ ਸੀ, ਇੱਕ ਤੋਂ ਦੂਸਰੇ ਸਿਰੇ ਤੱਕ ਉਹਨਾਂ ਨੇ ਕਬਜ਼ਾ ਕਰ ਲਿਆ। ਜਾਂ ਜਦੋਂ ਸਿੱਖਾਂ ਨੇ ਵੀ ਪੰਜਾਬ 'ਚ ਜਿਹੜੀ ਆਪਣੀ ਹਕੂਮਤ ਕਾਇਮ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, ਸਾਰੀ ਆਬਾਦੀ ਦਾ ਸਿੱਖ ਜਿਹੜੇ ਨੇ ਉਹ 12-13% ਸੀ। ਲੇਕਿਨ ਹੁਣ ਉਹ ਜ਼ਮਾਨਾ ਨਹੀਂ ਹੈ। ਸੋ ਇਸ ਗੱਲ ਲਈ
ਜਿੱਥੇ ਅਸੀਂ ਇਹ ਸਮਝਦੇ ਹਾਂ ਵੀ ਇਹ ਲੋਕ ਜਿਹੜੇ ਕੁਝ ਕਹਿਣ ਤੇ ਮਜਬੂਰ ਨੇ। ਕਿਸਾਨੀ ਅੰਦੋਲਨ ਦੇ ਦੌਰਾਨ ਜਿਵੇਂ ਸਾਡੀ ਇਹ ਲੰਗਰ ਦਾ ਸਿਸਟਮ ਹੈ, ਰੈਜ਼ਿਸਟੈਂਸ ਹੈ, ਜਾਂ ਜਿਹੜੇ ਲੋਕ ਦੇਖ ਰਹੇ ਨੇ ਕਿ ਵੀ ਬਹੁਤੀ ਜਨਤਾ ਤਾਂ ਡਰ ਕੇ ਹਿੰਦੂ ਤਵੀ ਗੁੰਡਿਆਂ ਦੇ ਸਾਹਮਣੇ ਬੈਠੀ ਹੋਈ ਹੈ, ਸਿੱਖ ਅੜ ਰਹੇ ਨੇ ਹਰ ਥਾਂ ਤੇ ਜਾ ਕੇ ਜਿਹੜਾ ਉਹ ਟੱਕਰ ਲੈ ਰਹੇ ਨੇ। ਸੋ ਇਹ ਵਕਤੀ ਐਡਮਿਰੇਸ਼ਨ ਤਾਂ ਉਹਨਾਂ ਚੋਂ ਆ ਰਹੀ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਸਾਨੂੰ ਜਦੋਂ ਅਸੀਂ ਪ੍ਰੈਕਟੀਕੈਲਿਟੀ ਦੇਖਦੇ ਹਾਂ, ਔਨ ਦਾ ਗਰਾਊਂਡ ਦੇਖਦੇ ਹਾਂ, ਜਿਵੇਂ ਉਹਨੇ ਸਰ ਕ੍ਰਿਪਸ ਮਿਸ਼ਨ ਦੇ ਵੇਲੇ ਵੀ ਔਰ ਕੈਬਨਿਟ ਮਿਸ਼ਨ ਵੀ ਅੰਗਰੇਜ਼ਾਂ ਦੇ ਜਿਹੜੇ ਕਮਿਸ਼ਨ ਆਏ, ਹੁਣ ਜਿਹੜੇ ਸਾਡੇ ਲੀਡਰ ਬਲਦੇਵ ਸਿੰਘ ਵਰਗੇ ਜਾਂ ਦੂਸਰੇ ਆਪਣਾ ਦਾਵਾ ਵੀ ਕਰ ਰਹੇ ਸੀ ਕਿ ਨਹੀਂ ਨਹੀਂ ਸਾਡੀ ਸਟੇਟ ਹੋਣੀ ਚਾਹੀਦੀ ਹੈ, ਉਹ ਨਕਸ਼ਾ ਲਟਕ ਰਿਹਾ ਹੁੰਦਾ ਸੀ, ਕਹਿੰਦੇ ਜੀ ਦੱਸੋ ਕਿੱਥੇ ਬਣਾਈਏ, ਕਿਵੇਂ ਬਣਾਈਏ। ਸੋ ਤੁਹਾਡੇ ਕੋਲ ਪਲਾਨ ਕੋਈ ਨਹੀਂ ਹੈ, ਤੁਸੀਂ ਜਸਟ ਪਾਸਟ ਦੇ ਵਿੱਚ ਰਹਿ ਰਹੇ ਹੋ ਕਿ ਜੀ ਅਸੀਂ ਤਾਂ ਦਰਾ ਖੈਬਰ ਤੋਂ ਲੈ ਕੇ ਔਰ ਜਮਨਾ ਤੱਕ ਰਾਜ ਕੀਤਾ ਹੋਇਆ ਹੈ। ਤੇ ਇਹਨਾਂ ਠੀਕ ਹੈ, ਉਹ ਸਾਡਾ ਇੱਕ ਪ੍ਰਾਈਡ ਹੈ, ਸਾਨੂੰ ਹਮੇਸ਼ਾ ਹੀ ਇਹ ਗੱਲ ਮੋਟੀਵੇਟ ਕਰੇਗੀ ਕਿ ਭਾਈ ਜਦੋਂ ਜ਼ੁਲਮ ਦੇ ਸਾਹਮਣੇ ਖਲੋਣ ਦੀ ਗੱਲ ਆਉਂਦੀ ਹੈ ਤੇ ਸਿੱਖਾਂ ਨੇ 18ਵੀਂ ਸਦੀ 'ਚ ਪਰਵਾਹ ਨਹੀਂ ਸੀ ਕੀਤੀ ਕਿ ਦਿੱਲੀ ਸਲਤਨਤ ਤੇ ਕਿੰਨਾ ਪਾਵਰਫੁਲ ਮੁਗਲ ਐਮਪਾਇਰ ਹੈ ਜਾਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਕਿੰਨੇ ਤਾਕਤਵਰ ਨੇ। ਉਹਨਾਂ ਦੇ ਸਾਹਮਣੇ ਇਹ ਸੀ ਕਿ ਵੀ ਅਸੀਂ ਸਾਡੇ ਜ਼ਿੰਮੇ ਗੁਰੂ ਨੇ ਕੰਮ ਲਾਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾ ਦੇਣੀ ਹੈ ਤੇ ਅਸੀਂ ਨਿਮਾਣਿਆਂ ਨਿਤਾਣਿਆਂ ਦੀ ਗਰੀਬਾਂ ਦੀ ਬਾਹ ਫੜਨੀ ਹੈ। ਔਰ ਇਹੀ ਕਾਰਨ ਸੀ ਕਿ ਉਸ ਧਰਤੀ ਦੇ ਉੱਤੇ ਭਾਵੇਂ ਸਾਡੀ ਗਿਣਤੀ ਛੋਟੀ ਸੀ, ਲੇਕਿਨ ਜੇ ਉਸ ਧਰਤੀ ਦੀਆਂ ਜਾਈਆਂ ਬੇਆਬਰੂ ਹੁੰਦੀਆਂ ਸੀ ਤੇ ਉਹ ਆਵਾਜ਼ ਖਾਲਸੇ ਨੂੰ ਮਾਰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਕਿਉਂਕਿ ਬਸਰਾ, ਬਗਦਾਦ, ਗਜ਼ਨੀ ਇਹ ਉਹ ਬਾਜ਼ਾਰ ਸੀ ਜਿੱਥੇ ਅਜ਼ਮਤ ਨਿਲਾਮ ਹੁੰਦੀ ਸੀ, ਗੁਲਾਮ ਨਿਲਾਮ ਹੁੰਦੇ ਸੀ। ਹੁਣ ਉਸ ਸਾਰੇ ਨੂੰ ਜਿਹੜਾ ਇਹ ਇੱਕ ਪੋਜ਼ਿਟਿਵਿਟੀ ਹੈ, ਪਰ ਦੂਸਰੇ ਪਾਸੇ ਕਿਵੇਂ ਅਸੀਂ ਜੇ ਬਾਹਰਲੇ ਡਾਇਸਪੋਰਾ ਦੇ ਹਵਾਲੇ ਨਾਲ ਦੇਖੀਏ ਕਿ ਇੱਕ ਕਲਾਸ ਐਸੀ ਨਿਕਲ ਆਈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਇਹ ਕੇਸਰੀ ਝੰਡਾ ਚੁੱਕ ਲਿਆ, ਬਸੰਤੀ ਝੰਡੇ ਖਾਲਿਸਤਾਨ ਦੇ, ਤੇ ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਹਰੇ ਝੰਡੇ ਦੇ ਥੱਲੇ, ਕਿਸਾਨੀ ਝੰਡੇ ਥੱਲੇ ਅਸੀਂ ਜਿਹੜਾ ਉਹ ਇਤਜ਼ਾਜ਼ ਕਰੀਏ, ਜਾਂ ਅਸੀਂ ਪਹਿਲਾਂ ਕਿਸਾਨਾਂ ਦਾ। ਸੋ ਉਹ ਕਈ ਜਿਹੜੇ ਪਹਿਲਾਂ ਹੀ ਦੌੜਨ ਨੂੰ ਫਿਰਦੇ ਹੁੰਦੇ ਨੇ ਉਹ ਖਾਲਿਸਤਾਨੀ ਤੋਂ ਕਿਸਾਨ ਬਣਨ ਵੱਲ ਤੁਰ ਪਏ। ਔਰ ਹਾਲ ਇਹ ਹੈ, ਇਹੀ ਹਾਲ ਉਹਨਾਂ ਨੇ ਇੰਡੀਆ 'ਚ ਮੂਵਮੈਂਟ ਦਾ 26 ਜਨਵਰੀ ਤੋਂ ਬਾਅਦ ਕੀਤਾ ਹੈ। ਅਸੀਂ ਯੂਪੀ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਸਿੱਖ ਕਿਲਿੰਗਸ ਤੋਂ ਬਾਅਦ ਵੀ ਕਿਸ ਕਿਸਮ ਦਾ ਜਿਹੜਾ ਇੱਕ ਡਰ ਵਾਲਾ ਵਰਤਾਰਾ ਇਹਨਾਂ 'ਚ ਸੀ ਔਰ ਕਿਵੇਂ ਇਹਨਾਂ ਨੇ ਫੂੜਪਣਾ ਦਿਖਾਇਆ ਲੀਡਰਸ਼ਿਪ ਦੇ ਮਾਮਲੇ 'ਚ, ਉਹ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ। ਪਰ ਅਸੀਂ ਵੀਰ ਵਿਕਰਮਜੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਜਿਹੜੇ ਵੀਰ ਸਮਝਦੇ ਨੇ ਕਿ ਖਾਲਿਸਤਾਨ ਦੀ ਓਨਲੀ ਸੋਲੂਸ਼ਨ, ਦੀ ਓਨਲੀ, ਉਹਦੇ 'ਚ ਕੋਈ ਕੱਲਾ ਜਿਹੜਾ ਸੋਲੂਸ਼ਨ ਨਹੀਂ ਹੈ, ਦੀ ਓਨਲੀ, ਇੱਕੋ ਇੱਕ ਸਾਡੇ ਕੋਲ ਬਚਿਆ। ਜੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਨਾ ਕਰਵਾ ਸਕੇ, ਜਾਂ ਇਹਨਾਂ ਦੀਆਂ ਚਾਲਾਂ ਦੇ ਵਿੱਚ, ਕਪਟੀ ਚਾਲਾਂ ਦੇ ਵਿੱਚ, ਜਾਂ ਫੋਕੀ ਵਾਹਵਾਹੀ 'ਚ ਫਸ ਗਏ, ਜਾਂ ਇੱਕ ਤਬਕਾ ਡਰ ਕੇ ਵੀ ਗੁਲਾਮੀ 'ਚ ਚਲਾ ਗਿਆ, ਤੇ ਫਿਰ ਸਾਡਾ ਹਾਲ ਜਿਹੜਾ ਉਸ ਖਿੱਤੇ 'ਚ ਉਹੀ ਹੋਏਗਾ ਜੋ ਕਿ ਬੁੱਧ ਧਰਮ ਦਾ ਕੀਤਾ ਹੈ। ਪਰ ਇਹੀ ਬੁੱਧ ਧਰਮ ਨੂੰ ਸਵਾਲੋ ਕਰਨ ਦੀ ਲਾਈਨ ਸੀ ਸ਼ੰਕਰਾ ਦੇ ਜ਼ਮਾਨੇ 'ਚ ਕਿ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਸ਼ਾਸਤਰ ਨਾਲ ਮਾਰਨਾ, ਡਾਕਟਰੀਨਲ, ਜਿਵੇਂ ਅੱਜ ਸਿੱਖਾਂ ਦੇ ਉੱਤੇ ਗੁਰੂਆਂ ਦੀਆਂ ਮੂਰਤੀਆਂ ਬਣ ਰਹੀਆਂ ਨੇ, ਕਿਸ ਕਿਸਮ ਦਾ ਸੀ ਪੂਰਾ ਭੈਣ ਅਮਨਜੋਤ ਕੌਰ ਨੇ ਸਾਨੂੰ ਲਿਖਿਆ ਸੀ ਕਿ ਵੀ ਕਿਸ ਢੰਗ ਦੇ ਨਾਲ ਉਹ ਸਾਰਾ ਹਿੰਦੂ ਕਲਚਰ ਵਾੜ ਰਹੇ ਨੇ, ਟੈਕਸਟ ਬੁੱਕਸ ਕੀ ਕਰ ਰਹੇ ਨੇ, ਜਾਂ ਲੰਬਾ ਵਕਤ ਕੇ ਸਿੱਖ ਤਾਂ ਸਾਡੇ ਵੱਡੇ ਭਰਾ ਨੇ, ਸਾਡੀ ਖੜਕਤਾਰੀ ਬਾਂਹ। ਤੇ ਜੇ ਇਹਦੇ ਬਾਵਜੂਦ ਸਿੱਖ ਰੈਜ਼ਿਸਟੈਂਸ ਦੇ ਰਸਤੇ ਤੇ ਨਿਕਲੇ ਨੇ, ਜੇ ਸ਼ਾਸਤਰ ਦੇ ਨਾਲ ਸਿੱਖ ਨਹੀਂ ਮਰੇ, ਡਾਕਟਰੀਨਲ ਉਹਨਾਂ ਦਾ ਤੌਰ ਤਰੀਕਾ, ਜਾਲੀ ਗੁਰੂਡਮ ਖੜਾ ਕੀਤਾ, ਸਾਰੇ ਆ ਰਾਧਾ ਸੁਆਮੀ, ਨਰਕਤਾਰੀ, ਸੌਦਾ ਸਾਧ, ਆਸ਼ੂਤੋਸ਼, ਭਨਿਆਰਾ, ਤੇ ਹੋਰ ਪਤਾ ਨਹੀਂ ਕਿਹੜਾ ਐਸਾ ਪਿੰਡ ਹੋਏਗਾ ਜਿੱਥੇ ਜਾਲੀ ਇਸ ਕਿਸਮ ਦੇ ਨਹੀਂ ਬਿਠਾਏ ਹੋਏ। ਤੇ ਉਹਨਾਂ ਨੇ ਕਿਹਾ ਵੀ ਹੁਣ ਸ਼ਸਤਰ ਨਾਲ ਮਾਰੋ, ਵਿਦ ਵੈਪਨਸ। ਔਰ ਜੋ ਪੰਜਾਬ ਦੇ ਵਿੱਚ ਜੂਨ 84 ਤੋਂ ਲੈ ਕੇ ਹੁਣ ਤੱਕ ਹੋ ਰਿਹਾ, ਔਰ ਇਸ ਕਿਸਾਨ ਮੂਵਮੈਂਟ ਦੇ ਚੱਲਦਿਆਂ ਵੀ ਜਿੱਥੇ 700 ਤੋਂ 900 ਤੱਕ ਕੁਰਬਾਨੀਆਂ ਹੋਈਆਂ ਨੇ, ਯੂਪੀ ਦੇ ਵਿੱਚ ਜੋ ਹਾਲਾਤ ਬਣਾਏ ਹੋਏ ਨੇ, ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਈਵਨ ਮੇਘਾਲਿਆ ਦੇ ਵਿੱਚ ਸ਼ਿਲੌਂਗ 'ਚ ਜਿੱਥੇ 150 ਸਾਲ ਤੋਂ ਵੀ ਜ਼ਿਆਦਾ ਤੋਂ ਸਿੱਖ ਰਹਿੰਦੇ ਨੇ, ਉਹਨਾਂ ਦੇ ਉਜਾੜੇ ਦਾ ਪੱਕਾ ਏਜੰਡਾ ਉਸ ਮੇਘਾਲਿਆ 'ਚ ਵੀ ਬੀਜੇਪੀ
ਜਿਹੜੀ ਹੈ ਹਕੂਮਤ ਦਾ ਹਿੱਸਾ ਜੀ। ਹੈ, ਉਸ ਏਜੰਡੇ ਨੂੰ ਉਹ ਲਾਗੂ ਕਰਨ ਜਾ ਰਹੇ ਨੇ। ਪਰ ਗੱਲ ਅਸੀਂ ਅੱਜ ਦੇ ਦਿਨ ਦੀ ਕਰੀਏ, ਬੇਸ਼ੱਕ ਅੱਜ 8 ਅਕਤੂਬਰ ਹੈ, ਇੱਥੇ 8 ਅਕਤੂਬਰ ਦੀ ਸ਼ਾਮ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਪਰ ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ 9 ਅਕਤੂਬਰ ਦਾ ਸੂਰਜ ਚੜ੍ਹ ਚੁੱਕਾ ਹੈ। 9 ਅਕਤੂਬਰ ਦਾ ਦਿਨ ਇੱਕ ਮੁਬਾਰਕ ਦਿਨ ਵੀ ਹੈ। ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਦਿਨ ਵੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ, ਜਿਨ੍ਹਾਂ ਨੇ ਚੱਕ ਰਾਮਦਾਸ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੋ ਉਸ ਸ਼ਹਿਰ ਨੂੰ ਵਸਾਉਣ ਵਾਲੇ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਹਰਮੰਦਰ ਸਰੋਵਰ ਜਿਸ ਦੀ ਤਾਮੀਰ ਕਰਵਾਈ, ਲਗਭਗ 9 ਸਾਲ ਦਾ ਉਹਨਾਂ ਦਾ ਗੁਰਗੱਦੀ ਦਾ ਸਮਾਂ, ਫਿਰ ਉਹ ਜੋਤੀ ਜੋਤ ਸਮਾਏ ਔਰ ਉਸੇ ਹੀ ਸਰੋਵਰ ਦੇ ਅੰਦਰ ਜਿਹੜਾ ਅੰਮ੍ਰਿਤ ਸਰੋਵਰ ਕਰਕੇ ਜਿਹੜਾ ਮੁਰਦਿਆਂ ਨੂੰ ਜ਼ਿੰਦਗੀ ਦੇਣ ਵਾਲਾ, ਕਿਉਂਕਿ ਮਰਦੀ ਤਾਂ ਜ਼ਮੀਰ ਹੈ। ਔਰ ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦੇ ਹਾਂ ਤੇ ਉਹਨਾਂ ਦੀ ਇਹ ਕੋਟ ਅੱਜ ਵਰਲਡ ਫੇਮਸ ਹੈ। ਔਰ ਮੈਨੂੰ ਯਾਦ ਹੈ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸਨ ਉਦੋਂ ਯੂਨੀਵਰਸਿਟੀ ਆਫ ਮੇਨ 'ਚ, ਔਰ ਉਹਨਾਂ ਨੇ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਸ਼ੁਰੂ ਕੀਤਾ, ਖਾਲਿਸਤਾਨੀ ਜੁਝਾਰੂਆਂ ਦੇ ਨਾਲ ਇੰਟਰਵਿਊ। ਉਹਨਾਂ ਦਾ ਬੁੱਕ ਪ੍ਰੋਜੈਕਟ ਸੀ, 4-5 ਸਾਲ ਮੈਂ ਉਹਨਾਂ ਦੇ ਨਾਲ ਅਮਰੀਕਾ ਕੈਨੇਡਾ ਸੈਂਕੜਿਆਂ ਇੰਟਰਵਿਊ ਜਿਹੜੇ ਨੇ ਉਹ ਕਰਵਾਏ। ਔਰ ਜਦੋਂ ਫਾਈਨਲੀ ਉਹਨਾਂ ਦਾ ਕੰਮ ਮੁਕੰਮਲ ਹੋਇਆ ਔਰ ਉਸ ਨੂੰ ਪਬਲਿਸ਼ ਕਿਵੇਂ ਕਰਨਾ ਹੈ, ਸੋ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ, ਜਿਹੜੀ ਐਕੈਡੈਮਿਕ ਹਲਕਿਆਂ ਦੀ ਆਕਸਫੋਰਡ ਕੈਂਬਰਿਜ ਵਾਂਗ ਅਮਰੀਕਾ 'ਚ ਇੱਕ ਪ੍ਰੈਸਟੀਜੀਅਸ ਪ੍ਰੈਸ ਹੈ, ਉਹਨੇ ਮੰਨਿਆ। ਔਰ ਫਿਰ ਇਹਨਾਂ ਦੀ ਲੰਬੀ ਪ੍ਰੋਸੈਸ ਹੁੰਦੀ ਹੈ, ਕਿਹਦੇ 'ਚੋਂ ਗੁਜ਼ਰਦਾ, ਔਰ ਉਹਦੀ ਜਿਹੜਾ ਉਸ ਪ੍ਰੋਜੈਕਟ ਨੂੰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਵੱਲੋਂ ਹੈਂਡਲ ਕਰ ਰਹੇ ਸੀ ਉਹ ਪੈਟਰੀਸ਼ਾ, ਔਰ ਮਿਡਲ ਏਜਡ ਗੋਰੀ, ਬੜੀ ਸ਼ਾਰਪ, ਬੜੀ ਐਨਾਲਿਟੀਕਲ ਮਾਈਂਡ ਸੈਟ। ਔਰ ਉਹਨੇ ਜਦੋਂ ਸਾਰੀ ਕਿਤਾਬ ਫਿਰ ਇਹ ਡਿਸਾਈਡ ਪਬਲਿਸ਼ਰ ਕਰਦੇ ਹੁੰਦੇ ਨੇ ਜਿਹੜਾ ਹੈ ਕਿ ਵੀ ਫਰੰਟ ਪਿਕਚਰ ਕੀ ਹੋਏਗੀ, ਕਿਹੜੀ ਕੋਟ ਨਾਲ ਹੋਏਗੀ। ਸੋ ਉਹਨੇ ਜਦੋਂ ਸੰਤਾਂ ਦੀ ਪਿਕਚਰ ਵੀ ਦੇਖੀ, ਹਾਲਾਂ ਸਾਡਾ ਸੀ ਕਿ ਵੀ ਡਿਮੋਲਿਸ਼ਡ ਅਕਾਲ ਤਖਤ ਦੀ ਹੋਏ ਜਾਂ ਪਰ ਉਹ ਇੰਨੀ ਕਿ ਇੰਪ੍ਰੈਸ ਹੋਈ ਔਰ ਪਿਕਚਰ ਦੇ ਨਾਲ ਸਭ ਤੋਂ ਜ਼ਿਆਦਾ ਇੰਪ੍ਰੈਸ ਉਹਨੂੰ ਜਦੋਂ ਉਹਨੇ ਸੰਤਾਂ ਦੀ ਇਹ ਕੋਟ ਦਾ ਅੰਗਰੇਜ਼ੀ ਤਰਜਮਾ ਦੇਖਿਆ ਕਿ ਜਿਹਨੂੰ ਅਸੀਂ ਪੰਜਾਬੀ 'ਚ ਜਦੋਂ ਕਹਿੰਦੇ ਹਾਂ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਅਸਲ ਵਿੱਚ ਮੌਤ ਹੈ, ਤੇ ਫਿਜ਼ੀਕਲ ਡੈਥ ਆਈ ਡੋਂਟ ਫੀਅਰ, ਡੈਥ ਆਫ ਕੌਨਸ਼ੀਅੰਸ ਇਜ਼ ਦਾ ਸਰਟਨ ਡੈਥ। ਤੇ ਉਹਨੇ ਉੱਥੇ ਇੱਕ ਹੱਥ ਮਾਰ ਕੇ ਕਹਿੰਦਾ ਵਾਟ ਏ ਮੈਨ, ਕਿ ਵੀ ਕਿਉਂਕਿ ਜਿਹੜੇ ਲੋਕ ਦੁਨੀਆ 'ਚ ਸਮਝਦੇ ਨੇ ਕਿ ਜਿਨ੍ਹਾਂ ਨੇ ਜ਼ੁਲਮ ਨੂੰ ਚੈਲੰਜ ਕੀਤਾ ਉਹ ਉਹੀ ਨੇ ਜਿਹੜੇ ਸਰੀਰ ਦੇ ਮੋਹ 'ਚੋਂ ਨਿਕਲ ਜਾਂਦੇ ਨੇ, ਔਰ ਜਿਹੜੇ ਲੋਕ ਜ਼ਮੀਰ ਨੂੰ ਮਾਰ ਕੇ ਜਿਉਂਦੇ ਨੇ, ਉਹ ਭਾਵੇਂ ਤੁਸੀਂ ਕਿਸੇ ਜੌਬ ਦੇ ਵਿੱਚ ਆਪਣੀ ਜ਼ਮੀਰ ਨੂੰ ਮਾਰ ਰਹੇ ਹੋ, ਡੇ ਟੂ ਡੇ ਲਾਈਫ 'ਚ ਹੋਏ, ਤੁਸੀਂ ਜੋ ਅੰਦਰ ਸੋਚਦੇ ਹੋ, ਜੋ ਤੁਹਾਡੀ ਅੰਦਰ ਹੈ, ਉਹ ਤੁਸੀਂ ਕਹਿਣ ਦੀ ਹਿੰਮਤ ਨਹੀਂ ਰੱਖਦੇ, ਤੁਸੀਂ ਡਰ ਦੇ ਵਿੱਚ ਜਿਉਂਦੇ ਹੋ। ਤੇ ਜਿਵੇਂ ਸਾਡੀ ਜਿਹੜੀ ਫੋਕ ਵਿਜ਼ਡਮ ਪੰਜਾਬ ਦੀ ਸੀ, ਉਹਨਾਂ ਦਾ ਇਹ ਹੁੰਦਾ ਸੀ ਕਿ ਭਾਈ ਇਹ ਡਰ ਕੇ ਰੋਜ਼ ਮਰਨ ਕੋਲੋਂ ਤਾਂ ਇੱਕੋ ਦਿਨ ਕਹਿ ਕੇ ਮਰਨਾ ਚੰਗਾ ਹੈ, ਕਿ ਵੀ ਚੈਲੰਜ ਕਰੋ ਦੇਖੀ ਜਾਏਗੀ ਜੋ ਹੋਏਗੀ, ਵੀ ਰੋਜ਼ ਹੀ ਡਰ ਕੇ ਮਰਦੇ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਜਿਹੜਾ ਕ੍ਰਾਈਟੇਰੀਆ 20ਵੀਂ ਸਦੀ ਦੇ, ਜਦੋਂ ਅਸੀਂ ਉਹਨਾਂ ਨੂੰ ਮਹਾਨ ਸਿੱਖ ਕਹਿੰਦੇ, ਸੋ ਇਹ ਗੱਲ ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੀ 9 ਅਕਤੂਬਰ ਦਾ ਹੈ, ਔਰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਕਿਹਾ, ਉਹਨਾਂ ਦੀ ਸ਼ਹਾਦਤ ਵੀ 9 ਅਕਤੂਬਰ 1992 ਨੂੰ ਮਹਾਰਾਸ਼ਟਰ ਸਟੇਟ ਦੀ ਪੂਨਾ ਜੇਲ੍ਹ ਦੇ ਵਿੱਚ ਜਿਹੜਾ ਹੁੰਦੀ ਹੈ, ਫਾਂਸੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਉਹਨਾਂ ਦੇ ਜ਼ਿੰਦਗੀ ਦਾ ਇੱਕ ਵਾਕਿਆ ਉਹ ਇੱਕ ਪੂਰੀ ਫਿਲਮ ਵਾਂਗ ਮਨ ਦੀਆਂ ਅੱਖਾਂ ਸਾਹਮਣੇ ਵੀ ਘੁੰਮਦਾ ਹੈ। ਘੰਟਿਆਂ ਬੱਧੀ ਅਸੀਂ ਗੱਲ ਕਰ ਸਕਦੇ ਹਾਂ ਉਹਨਾਂ ਦੇ ਉੱਤੇ, ਪਰ ਅਸੀਂ ਹੁਣ ਬਹੁਤ ਸਾਰੀ ਇਨਫੋਰਮੇਸ਼ਨ ਔਨ ਦਾ ਨੈਟ ਅਵੇਲੇਬਲ ਹੈ, ਤੁਸੀਂ ਗੂਗਲ ਕਰੋ, ਜਿੰਦਾ ਸੁੱਖਾ ਪਾਓ,
ਤੇ ਕਿੰਨਾ ਕੁਝ ਸਾਹਮਣੇ ਆ ਜਾਂਦਾ ਹੈ। ਅੱਛਾ ਪਰ ਜਦੋਂ ਤੁਸੀਂ ਪਰਖ ਦੀਆਂ ਘੜੀਆਂ ਚੋਂ ਗੁਜ਼ਰ ਰਹੇ ਹੁੰਦੇ ਹੋ, ਉਦੋਂ ਤੁਹਾਡੇ ਕੀ ਥਾਟ ਨੇ? ਜਦੋਂ ਮੌਤ ਦੇ ਤੁਸੀਂ ਕਰੀਬ ਹੋ, ਤੁਸੀਂ ਕਿਵੇਂ ਉਸ ਸਾਰੇ ਨੂੰ ਦੇਖਦੇ ਹੋ? ਬਿਲਕੁਲ ਤੁਹਾਡਾ ਫਿਊਚਰ ਦੀ ਜਨਰੇਸ਼ਨ ਦੇ ਲਈ ਵਿਜ਼ਨ ਕੀ ਹੈ, ਜਿਹਨੂੰ ਅੱਜ ਲਫ਼ਜ਼ ਰੋਡ ਮੈਪ ਦੁਹਰਾਇਆ ਜਾਂਦਾ ਹੈ? ਤੇ ਫਿਰ ਜਿੰਦਾ ਸੁੱਖਾ ਦੀ ਜ਼ਿੰਦਗੀ ਵੀ ਔਰ ਸ਼ਹਾਦਤ ਵੀ ਇੰਨੇ ਮੁਕੰਮਲ ਚੈਪਟਰ ਨੇ, ਜਿਨ੍ਹਾਂ ਤੇ ਇਹ ਸ਼ੇਅਰ ਬੇਸ਼ੱਕ ਇੰਨਾ ਘਿਸਿਆ ਹੋਇਆ ਦੁਨੀਆ ਭਰ 'ਚ ਇਸਤੇਮਾਲ ਹੁੰਦਾ ਹੈ। ਜਿਹੜੇ ਵੀ ਉਸ ਖਿੱਤੇ ਦੇ ਲੋਕ ਸ਼ਹਾਦਤ ਦੇ ਕॉन्सेप्ट ਨੂੰ ਸਮਝਦੇ ਨੇ कि शहीद की जो मौत है वो कौम की हयात है, हयात तो हयात है, मौत भी हयात है। कि ਜਦੋਂ ਉਸ ਜਿਉਂਦੇ ਨੇ, ਹਯਾਤੀ ਜ਼ਿੰਦਗੀ ਨੂੰ ਕਹਿੰਦੇ ਨੇ, ਉਦੋਂ ਤਾਂ ਉਹ ਜ਼ਿੰਦਗੀ ਦੇ ਹੀ ਰਹੇ ਹੁੰਦੇ ਨੇ, ਪਰ ਉਹਨਾਂ ਦੀ ਸ਼ਹਾਦਤ ਵੀ ਜਿਹੜੀ ਹੈ ਉਹ ਆਉਣ ਵਾਲੀਆਂ ਨਸਲਾਂ ਨੂੰ ਜ਼ਿੰਦਗੀ ਦਿੰਦੀ ਹੈ। ਔਰ ਜਦੋਂ ਅਸੀਂ 9 ਅਕਤੂਬਰ ਦੇ ਨਾਲ ਇਹ ਗੱਲ ਕਰਦੇ, ਤੇ ਜੇ ਉਸ ਹਰਮੰਦਰ ਨੂੰ, ਜਿਸ ਸਰੋਵਰ ਦੇ ਵਿੱਚ ਹਰਮੰਦਰ ਗੁਰੂ ਅਰਜਨ ਸਾਹਿਬ ਤਾਮੀਰ ਕਰਦੇ ਨੇ, ਸਾਈਂ ਮੀਆਂ ਮੀਰ ਉਸ ਦਾ ਸੰਗੇ ਬੁਨਿਆਦ ਰੱਖਦੇ ਨੇ, ਤੇ ਇਹ ਵੀ ਸਾਡੇ ਜਦੋਂ ਮੀਰੀ ਪੀਰੀ ਦੇ ਕॉन्सेप्ट ਦੀ ਅਸੀਂ ਗੱਲ ਕਰਦੇ ਹਾਂ, ਭਗਤੀ ਸ਼ਕਤੀ ਦੇ ਕॉन्सेप्ट ਦੀ ਗੱਲ ਕਰਦੇ ਹਾਂ, ਰਾਜ ਯੋਗ ਦੇ ਕॉन्सेप्ट ਦੀ ਗੱਲ ਕਰਦੇ ਹਾਂ, ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਉਹ ਪੀਰੀ ਦਾ ਮੁਜੱਸਮਾ ਜੀ ਹਰਮੰਦਰ ਸਾਹਿਬ ਦੇ ਅੰਦਰੋਂ 24 ਘੰਟੇ ਕੁਝ ਸਫਾਈ ਦੇ ਵਕਤ ਨੂੰ ਛੱਡ ਕੇ ਕੀਰਤਨ ਦੀਆਂ ਗੁੰਜਾਰਾਂ ਪੈਂਦੀਆਂ ਨੇ, ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾਹ ਹੈ, ਰੱਬ ਦਾ ਕੀਰਤਨ ਹੈ। ਤੇ ਉਸ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ, ਜਿਹੜਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਸ ਦਾ ਸੰਗੇ ਬੁਨਿਆਦ ਰੱਖਦੇ ਨੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜਿਹੜਾ ਇਸ ਗੱਲ ਦਾ ਜਾਮਨ ਹੈ ਕਿ ਪੀਰੀ ਦੇ ਸਾਹਮਣੇ ਮੀਰੀ ਦਾ ਤਖਤ ਹਰ ਮੀਰ ਨੂੰ ਜਿਹੜਾ ਉਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਲਟੀਮੇਟਲੀ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਧਰਤੀ ਭਲੇ ਲੋਕਾਂ ਲਈ ਹੈ, ਇੱਥੇ ਸੱਚ ਹੱਕ ਇਨਸਾਫ ਦੀਆਂ ਵੈਲਿਊਜ਼ ਰਹਿਣੀਆਂ ਚਾਹੀਦੀਆਂ ਨੇ। ਪਰ ਜਦੋਂ ਵੀ ਕੋਈ ਇਹਨਾਂ ਵੈਲਿਊਜ਼ ਨੂੰ ਚੈਲੰਜ ਕਰੇਗਾ, ਫਿਰ ਪੀਰੀ 'ਚ ਯਕੀਨ ਰੱਖਣ ਵਾਲੇ ਹਰਮੰਦਰ ਦੇ ਪੁੱਤਰ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਦੀ ਉਸ ਸਾਂਝ ਦੇ ਜਿਹੜੇ ਮੁਜੱਸਮੇ 'ਚੋਂ ਪ੍ਰੇਰਨਾ ਲੈ ਕੇ ਅੱਗੇ ਤੁਰਦੇ ਨੇ, ਉਹਨਾਂ ਹਕੂਮਤਾਂ ਨੂੰ ਚੈਲੰਜ ਕਰਨਗੇ। ਔਰ 4 ਸਦੀਆਂ ਦਾ ਇਤਿਹਾਸ ਗਵਾਹ ਹੈ। ਇਕੱਲਾ ਇਹੀ ਨਹੀਂ ਕਿ ਖਾਲਸੇ ਨੇ 18ਵੀਂ ਸਦੀ 'ਚ ਕਿਵੇਂ ਪਾਵਰਫੁਲ ਰਜੀਮਸ ਨੂੰ ਚੈਲੰਜ ਕੀਤਾ ਔਰ ਫਤਹ ਹਾਸਲ ਕੀਤੀ, ਪਰ ਇਹੀ ਜੇ ਸਾਨੂੰ ਸਮਝ ਹੈ ਕਿ ਹਰਮੰਦਰ ਔਰ ਅਕਾਲ ਤਖਤ ਔਰ ਇਸ ਦੇ ਨਾਲ ਕੀ ਜੁੜਿਆ ਹੋਇਆ, ਤੇ ਜਿਸ ਦੁਸ਼ਮਣ ਨੇ ਜੂਨ ਦੇ ਪਹਿਲੇ ਹਫਤੇ 3 ਜੂਨ 1984 ਨੂੰ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਉਸ ਵੇਲੇ ਦਾ ਫੌਜੀ ਜਨਰਲ ਵੈਦਿਆ ਫੌਜਾਂ ਚੜਾਈਆਂ ਸਨ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ। ਔਰ ਸਿੱਖੀ ਦੇ ਵਿੱਚ ਸ਼ਹੀਦੀ ਦਾ ਕॉन्सेप्ट ਗੁਰੂ ਅਰਜਨ ਸਾਹਿਬ ਦੇ ਨਾਲ ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਕਿ ਕਿਵੇਂ ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਸਿਰ ਤੇ ਰੇਤ ਪਵਾਉਂਦੇ ਆ, ਦੇਗ ਚੋਬੜਦੇ ਆ, ਜਿਨ੍ਹਾਂ ਵੈਲਿਊਜ਼ ਨੂੰ ਲੈ ਕੇ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਜਿਨ੍ਹਾਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਇਹ ਫਰਮਾਇਆ ਸੀ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਵੇਲੇ ਦੇ ਹਾਕਮ ਹੋਣ, ਹਮਲਾਵਰ ਹੋਣ, ਇਹ ਸਾਡਾ ਇਤਿਹਾਸ ਹੈ। ਔਰ ਜਿੰਦੇ ਸੁੱਖੇ ਦੀ ਸ਼ਹਾਦਤ ਦਾ ਉਸ ਦਿਨ ਦੇ ਨਾਲ ਜੁੜਨਾ, ਕਿਉਂਕਿ ਇਹ ਇੱਕ ਇਤਿਹਾਸ ਦਾ ਉਹ ਸਾਡਾ ਖੂਬਸੂਰਤ ਚੈਪਟਰ ਹੈ ਕਿ ਜਦੋਂ ਦੁਸ਼ਮਣ ਨੇ ਸਿੱਖ ਕੌਮ ਦੇ ਖਿਲਾਫ ਸਰਬਨਾਸ਼ ਕਰਨ ਦੀ ਜੰਗ, ਟੋਟਲ ਵਾਰ ਵਿੱਢੀ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਅਕਾਲ ਤਖਤ ਨੂੰ ਟਾਰਗੇਟ ਕੀਤਾ। ਉਸ ਦੀ ਤਬਾਹੀ ਉਹ ਭਾਵੇਂ ਮੱਸਾ ਰੰਗੜ ਉੱਥੇ ਆ ਕੇ ਕਰਦਾ, ਜਾਂ ਜਦੋਂ ਅਬਦਾਲੀ, ਤੈਮੂਰ, ਸ਼ਾਹ ਜਮਾਨ ਉਹ ਆ ਕੇ ਢਾਉਂਦੇ ਨੇ, ਤੇ ਫਿਰ ਉਹਨਾਂ ਨੂੰ ਜਿਹੜਾ ਸਜ਼ਾ ਯਾਫਤਾ ਕਰਨਾ। ਜੇ ਅਸੀਂ ਮੱਸਾ ਰੰਗੜ ਦੀ ਗੱਲ ਕਰਦੇ ਹਾਂ ਤਾਂ ਫਿਰ ਸੁੱਖਾ ਸਿੰਘ, ਮਹਿਤਾਬ ਸਿੰਘ ਸਾਡੇ ਇਤਿਹਾਸ ਦੇ ਹੀਰੋ ਸਾਡੀਆਂ ਅੱਖਾਂ ਅੱਗੇ ਨੇ। ਔਰ ਉਹੀ ਜੇ ਇੰਦਰਾ ਗਾਂਧੀ ਔਰ ਜਨਰਲ ਵੈਦਿਆ 3 ਜੂਨ ਦਾ ਦਿਨ ਚੁਣਦੇ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ, ਤੇ ਫਿਰ ਉਸੇ ਹੀ
ਭਗਤੀ ਸ਼ਕਤੀ ਦੇ ਪ੍ਰਤੀਕ ਉਸੇ ਹੀ ਹਰਮੰਦਰ ਸਾਹਿਬ ਅਕਾਲ ਤਖਤ ਤੋਂ ਪ੍ਰੇਰਨਾ ਲੈ ਕੇ ਗੁਰੂ ਦੇ ਬਹਾਦਰ ਸਪੁੱਤਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ। ਤੇ ਇਸੇ ਹੀ ਅਕਾਲ ਤਖਤ ਢੱਠੇ ਖੰਡਰਾਤ ਦੇ ਸਾਹਮਣੇ ਅਰਦਾਸਾ ਸੋਧ ਕੇ ਖਾਲਸੇ ਦੇ ਇਹ ਦੋਵੇਂ ਬਹਾਦਰ ਸਪੁੱਤਰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਪਹੁੰਚ ਕੇ, ਇਸ ਲਈ ਪੂਨਾ ਜੇਲ੍ਹ 'ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਕਿਉਂਕਿ ਜਨਰਲ ਵੈਦਿਆ ਰਿਟਾਇਰਮੈਂਟ ਦੇ ਨਾਲ ਹੀ ਪੂਨੇ 'ਚ ਆਪਣਾ ਵੱਡਾ ਘਰ ਬਣਾ ਕੇ ਜ਼ਿੰਦਗੀ ਆਰਾਮ ਦੀ ਗੁਜ਼ਾਰਨ ਦੇ ਲਈ ਪਹੁੰਚ ਗਿਆ ਸੀ। ਤੇ ਇਹ ਖਾਲਸੇ ਦੇ ਬਾਜ ਵੀ, ਸ਼ਾਹੀਨ ਵੀ ਪਹੁੰਚ ਗਏ ਕਿ ਭਾਈ ਹੁਣ ਇਸ ਦੁਸ਼ਟ ਨੂੰ ਸਜ਼ਾ ਯਾਫਤਾ ਕਰਨੇ। ਸੋ ਉਹਨਾਂ ਨੇ ਸਾਰੇ ਬਾਜ਼ਾਰ ਵੈਦਿਆ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ। ਟ੍ਰਾਇਲ ਚੱਲਿਆ ਔਰ ਜਿੰਦੇ ਸੁੱਖੇ ਦੇ ਤਾਂ ਇੰਨੇ ਕਾਰਨਾਮੇ ਨੇ ਕਿ ਸਾਰੀ ਰਾਤ ਗੁਜ਼ਰ ਸਕਦੀ ਹੈ ਕਿ ਉਹਨਾਂ ਨੇ ਇਕੱਲਾ ਹੀ ਨਹੀਂ, ਉਹਨਾਂ ਨੇ ਚੁਣ ਕੇ ਜਿਨ੍ਹਾਂ ਨੇ ਨਵੰਬਰ 84 ਦੀ ਨਸਲਕੁਸ਼ੀ ਕੀਤੀ ਸੀ ਦਿੱਲੀ ਦੇ ਵਿੱਚ, ਉਹ ਲਲਿਤ ਮਾਕਨ ਹੋਏ, ਉਹ ਉਹਦੀ ਘਰ ਵਾਲੀ ਗੀਤਾਂਜਲੀ MP ਸੀ, ਬਾਅਦ 'ਚ ਉਹਦਾ ਸਹੁਰਾ ਪ੍ਰੈਜ਼ੀਡੈਂਟ ਵੀ ਬਣਿਆ ਉਹਦਾ ਸ਼ਰਮਾ, ਔਰ ਇਸੇ ਤਰ੍ਹਾਂ ਅਰਜਨ ਦਾਸ ਦਿੱਲੀ ਦਾ ਕੌਂਸਲਰ, ਔਰ ਇਸੇ ਤਰ੍ਹਾਂ ਕਾਨਪੁਰ ਦਾ MLA ਜਿਹਨੇ ਕਾਨਪੁਰ 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ। ਔਰ ਬਹੁਤ ਸਾਰੇ ਉਹ ਨਾਂ ਨੇ, ਇਹਨਾਂ ਦਾ ਨਾਂ ਜਿਵੇਂ ਅਸੀਂ ਜਨਰਲ ਹਰੀ ਸਿੰਘ ਨਲੂਏ ਦੀ ਬਹਾਦਰੀ ਦੀ ਗੱਲ ਕਰਦੇ ਹਾਂ, ਅਜੋਕੇ ਦੌਰ ਦੇ ਵਿੱਚ ਇੱਕੋ ਵੇਲੇ ਖਬਰਾਂ ਹੁੰਦੀਆਂ ਸੀ ਕਿ आज जिंदा दिल्ली में, आज जिंदा लखनऊ में, आज जिंदा हैदराबाद में, ਬੰਬਈ में, ਤੇ ਮਾਵਾਂ ਬੱਚੇ ਲੈ ਜਾਂਦੀਆਂ ਸੀ ਸਕੂਲੋਂ ਤੇ ਬਾਜ਼ਾਰ ਬੰਦ ਹੋ ਜਾਂਦੇ ਸੀ ਕਿ ਬਈ ਕਿਹੜਾ ਵਾਕਿਆ ਇਹ ਹੁਣ ਕਰਨ ਜਾ ਰਹੇ ਨੇ। ਲੇਕਿਨ ਉਹਨਾਂ ਦੇ ਸਾਹਮਣੇ ਆਸ਼ਾ ਕਿੰਨਾ ਸਪਸ਼ਟ ਸੀ। ਬਿਲਕੁਲ ਉਹ ਉਹਨਾਂ ਦੀ ਜ਼ਿੰਦਗੀ ਦੇ ਕਾਰਨਾਮਿਆਂ ਦੇ ਤਾਂ ਮੈਂ ਦੋ ਜਿਹੜੇ ਨੇ ਉਹ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਲਿਖਤਾਂ ਨੇ। ਇੱਕ ਜਿਹੜਾ ਦਿੱਲੀ ਦਾ ਕਮਿਸ਼ਨਰ ਪੁਲਿਸ ਵੇਦ ਮਰਵਾਹਾ, ਜਿਹਨੇ ਜਿੰਦੇ ਨੂੰ 2 ਵਾਰ ਗ੍ਰਿਫਤਾਰ ਕੀਤਾ, ਪਹਿਲੀ ਵਾਰ ਕੀਤਾ ਕਰਕੇ ਫਿਰ ਗੁਜਰਾਤ 'ਚ ਉਹਨਾਂ ਨੇ ਵੱਡੇ ਕਾਰਨਾਮੇ ਕੀਤੇ ਹੋਏ ਸੀ, ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਪਰ ਉਹ ਪੁਲਿਸ ਕਸਟਡੀ 'ਚੋਂ ਦੌੜ ਗਏ। ਫਿਰ ਉਹਨਾਂ ਨੇ ਕਿਵੇਂ ਜਨਰਲ ਵੈਦਿਆ ਔਰ ਕਿੰਨੇ ਵਾਕਿਆਤ ਕੀਤੇ, ਔਰ ਦੂਜੀ ਵਾਰ ਵੀ ਜਿੰਦੇ ਨੂੰ ਦਿੱਲੀ 'ਚ ਵੇਦ ਮਰਵਾਹਾ ਨਹੀਂ ਫੜਿਆ, ਔਰ ਉਹਨੇ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਕਿਤਾਬ ਲਿਖੀ ਅਨਸਿਵਲ ਵਾਰਸ ਪੈਥੋਲੋਜੀ ਆਫ ਟੈਰਰਿਜ਼ਮ ਇਨ ਇੰਡੀਆ, ਇਸ ਕਿਤਾਬ ਦੇ ਪੇਜ 16, 17, 18 ਉਹਨੇ ਲਗਭਗ ਇੱਕ ਚੈਪਟਰ, ਇੱਕ ਦਾ ਉਹਨੇ ਟਾਈਟਲ ਹੀ ਦਿੱਤਾ ਹੈ ਕਿ ਜਿੰਦਾ ਵਾਜ਼ ਨਾਟ ਐਨ ਆਰਡੀਨਰੀ ਮੈਨ, ਕਿ ਉਹ ਔਰ ਉਹਦੀ ਸ਼ਖਸੀਅਤ ਨੂੰ ਜੋ ਤੁਸੀਂ ਦੁਸ਼ਮਣ ਦੀ ਅੱਖ 'ਚ ਦੇਖਦੇ ਹੋ ਕਿ ਕਿਵੇਂ ਬੇਖੌਫ, ਕਿਵੇਂ ਬੇਪਰਵਾਹ, ਔਰ ਕਿਸ ਕਿਸਮ ਦਾ ਮਿਜ਼ਾਜ, ਔਰ ਕਿਸ ਕਿਸਮ ਦਾ ਹੌਸਲਾ, ਔਰ ਕਿਸ ਕਿਸਮ ਦੀ ਕਲੈਰਿਟੀ। ਸੋ ਅਸੀਂ ਸਮਝਦੇ ਹਾਂ ਕਿ ਟ੍ਰਿਬਿਊਟ ਸਿੱਖ ਕੌਮ ਨੂੰ ਤਾਂ ਪਤਾ ਹੈ, ਔਰ ਇਹ ਦਿਨ 9 ਅਕਤੂਬਰ ਦਾ ਦੁਨੀਆ ਭਰ ਜਿੱਥੇ ਵੀ ਸਿੱਖ ਵਸਦੇ ਨੇ, ਸੈਚਰਡੇ ਦਾ ਦਿਨ ਹੈ ਜਿਹੜਾ ਫੋਲੋਇੰਗ ਡੇ 10 ਦਾ ਹੋਏਗਾ, ਉਦਨ ਸਾਰੇ ਗੁਰਦੁਆਰਿਆਂ 'ਚ ਸ਼ਹੀਦੀ ਸਮਾਗਮ ਹੋ ਰਹੇ ਨੇ। ਆਲਰੇਡੀ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਿੰਦਾ, ਸੁੱਖਾ, ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਕੌਮ ਦੇ ਸ਼ਹੀਦ ਐਲਾਨਿਆ ਹੋਇਆ। ਅਕਾਲ ਤਖਤ ਸਾਹਿਬ ਦੇ ਵੀ ਗੁਰਦੁਆਰਾ ਝੰਡਾ ਬੁੰਗਾ ਦੇ ਮੁਕਾਮ ਤੇ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਹੈ। ਸੋ ਦੁਨੀਆ ਭਰ 'ਚ ਆਲਰੇਡੀ ਤੁਸੀਂ ਕਿਸੇ ਗੁਰਦੁਆਰੇ 'ਚ ਦੁਨੀਆ ਦੇ ਜਾਓ, ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਔਰ 4 ਚੁਫੇਰੇ ਦਰਸ਼ਕ ਸਾਡੀ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋਣਗੇ। ਉਹਨਾਂ ਦੇ ਅੱਡ ਪੋਜ਼, ਉਹਨਾਂ ਦੇ ਜਿਹੜੇ ਨੇ ਜੇਲ੍ਹ 'ਚ ਹੁੰਦੇ ਆ। ਲੇਕਿਨ 2 ਚੀਜ਼ਾਂ ਜਿਹੜੀਆਂ 9 ਅਕਤੂਬਰ ਨੂੰ ਉਹਨਾਂ ਨੂੰ ਜਿਹੜਾ ਉਹ ਫਾਂਸੀ ਦਿੱਤੀ ਜਾਂਦੀ ਹੈ, ਔਰ ਉਹਨਾਂ ਦੀ ਇੱਕ ਜਿਹੜੀ ਲਿਖਤ ਉਹਨਾਂ ਨੇ ਜੇਲ੍ਹ 'ਚ ਹੁੰਦੇ ਆ ਜਦੋਂ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਸੀ, ਇਹ ਨਹੀਂ ਕਿ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੋਈ ਸਬੂਤ ਇਕੱਠੇ ਕੀਤੇ ਗਏ। ਹਾਲਾਂਕਿ ਵਕੀਲਾਂ ਦੀ ਟੀਮ ਉਹਨਾਂ ਨੂੰ ਡਿਫੈਂਡ ਕਰਨ ਲਈ ਖੜੀ ਸੀ, ਲੇਕਿਨ ਉਹਨਾਂ ਨੇ ਵਕੀਲਾਂ ਨੂੰ ਪਾਸੇ ਕਰਕੇ ਕਿਹਾ ਕਿ ਜੱਜ ਸਾਹਿਬ ਅਸੀਂ ਮਾਰਿਆ ਵੈਦਿਆ ਨੂੰ, ਕਿਉਂ ਮਾਰਿਆ, ਅਸੀਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਸਾਨੂੰ ਖੁਸ਼ੀ ਹੋਏਗੀ ਤੁਸੀਂ ਸਾਨੂੰ ਸਜ਼ਾਏ ਮੌਤ ਦਿਓ। ਉਹ ਜੱਜ ਦੀ ਕੋਸ਼ਿਸ਼ ਰਹੀ ਕਿ ਕਿਸੇ ਤਰ੍ਹਾਂ, ਔਰ ਜਦੋਂ ਉਹ ਅਦਾਲਤ ਜਾਂਦੇ ਸੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਕੇ, ਔਰ ਯੂਜਲੀ ਕਿਉਂਕਿ ਇਹ ਹੁਣ ਇੱਕ ਫੈਸ਼ਨ ਬਣ ਗਿਆ ਕਿ ਕਈ ਕ੍ਰਿਮੀਨਲ ਜਿਨ੍ਹਾਂ ਦੇ ਟ੍ਰਾਇਲ 'ਚ ਹੁੰਦੇ ਨੇ ਉਹ ਆਪਣੀ ਜੁੱਤੀ ਲਾ ਕੇ ਜੱਜ ਨੂੰ ਮਾਰਦੇ ਨੇ, ਇਸ ਲਈ ਜੁੱਤੀਆਂ ਲਵਾ ਲਈਆਂ ਜਾਂਦੀਆਂ। ਪਰ ਉਹਨਾਂ ਦੀ ਜਦੋਂ ਪਹਿਲੀ ਵਾਰ ਪੇਸ਼ ਹੋਣਾ ਸੀ ਉਹਨਾਂ ਨੇ ਕਿਹਾ ਬਿਲਕੁਲ ਨਹੀਂ। ਉਹਨਾਂ ਨੇ ਕਿਹਾ ਅਸੀਂ ਤਾਂ ਮੌਤ ਜਿਹੜੀ ਆ ਅਸੀਂ ਤਾਂ ਆਪ ਮੰਗਦੇ ਆ ਜੱਜ ਤੋਂ, ਔਰ ਜੱਜ ਨੂੰ ਉਹਨਾਂ ਨੇ ਕਿਹਾ ਵੀ ਬਿਲਕੁਲ ਅਸੀਂ ਜੁੱਤੀ ਨਹੀਂ ਲਾਉਣੀ, ਅਸੀਂ ਜੁੱਤੀ ਮਾਰਨ ਵਾਲਿਆਂ ਚੋਂ ਨਹੀਂ, ਅਸੀਂ ਤਾਂ ਤੁਹਾਨੂੰ ਵਧਾਈ ਦੇਵਾਂਗੇ ਜਿੱਦਾਂ ਤੂੰ ਸਾਨੂੰ ਸਜ਼ਾਏ ਮੌਤ ਦੇਂਗਾ, ਕਿਉਂਕਿ ਅਸੀਂ ਆਪਣੇ ਕੌਮ ਦੇ ਰਸਤੇ ਤੇ ਤੁਰੇ ਹੋਏ ਔਰ
ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਉਹ ਆਪਣੀ ਕਾਰਵਾਈ ਸ਼ੁਰੂ ਕਰਦੇ ਸੀ। ਹੁਣ ਇਸ ਸਾਰੇ ਦੌਰ ਦੇ ਚੱਲਦੇ ਆ ਔਰ ਜਦੋਂ ਜੱਜ ਨੇ ਬੜੇ ਕੰਬਦੇ ਹੱਥਾਂ ਦੇ ਨਾਲ ਲਿਖਿਆ, ਉਹਨਾਂ ਨੇ ਜਕਾਰੇ ਛੱਡੇ, ਜੱਜ ਨੂੰ ਕਿਹਾ ਵੀ ਤੂੰ ਆ, ਅਸੀਂ ਤੈਨੂੰ ਪਾਰਟੀ ਦੇਣਾ ਚਾਹੁੰਦੇ ਹਾਂ। ਔਰ ਉਹਨਾਂ ਨੇ ਆ ਕੇ ਜੇਲ੍ਹ 'ਚ ਵੀ ਜਿਹੜੀ ਹੈ ਉਹ ਬਰਫੀ ਦਾ ਆਰਡਰ कहती ने समझा जिंदा भाई छूट गए, हूँ महाराष्ट्रियन उन्होंने कहना भी नहीं हमारी जो हम मांगते थे हमें वो मिला। और यही गल जदों उन्हों की आखिरी इच्छा पूछी जाती है फांसी देने तो पहला, और वो कहते हैं जी भी साड़ी इच्छा है, उन्होंने कहा कि भी ये जलाद जिहड़ा है ये साडा मौत लाड़ी दे नाल विआह करवा रहा है, असीं इहदा मूँह मिठा कराना है और असीं जिहड़े रस्से ने ये कोई नहीं पाएगा, असीं खुद अपने गल च पावांगे। ਹੁਣ ਇਹ ਜਿਹਨੂੰ ਅਸੀਂ ਮੌਤ ਨੂੰ ਮਖੌਲਾਂ ਕਰਨਾ ਕਹਿੰਦੇ ਆ, ਇਹ ਕੋਈ ਹੋਰ ਮਖੌਲ ਕੀ ਹੁੰਦਾ? ਇਹ ਕਲੋਲ ਨੇ, ਮਖੌਲ ਨੇ। ਔਰ ਇਸ ਸਾਰੇ 'ਚ ਜਦੋਂ ਉਹਨਾਂ ਨੇ ਜੇਲ੍ਹ 'ਚੋਂ ਕੌਮ ਦੇ ਨਾਂ ਜਿਹੜੀ ਚਿੱਠੀ ਵੀ ਲਿਖੀ, ਉਹਦਾ ਮੈਂ ਇੱਕ ਹਿੱਸਾ ਪੜ੍ਹਾਂਗਾ, ਪਰ ਜਿਹੜੀ ਉਹਨਾਂ ਨੇ ਇੱਕ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਚਿੱਠੀ ਲਿਖੀ ਜੇਲ੍ਹ 'ਚੋਂ ਕਿ ਵੀ ਅਸੀਂ ਇਹ ਕਿਉਂ ਜਿਹੜਾ ਸਾਨੂੰ ਫਖਰ ਹੈ ਜੋ ਅਸੀਂ ਕੀਤਾ ਹੈ। ਲੰਬੀ ਅੰਗਰੇਜ਼ੀ ਚਿੱਠੀ ਹੈ, 6-7 ਪੇਜਿਸ, ਦੁਨੀਆ ਭਰ 'ਚ ਕੋਟ ਹੁੰਦੀ ਹੈ, ਪਰ ਉਹਦੇ 'ਚ ਇੱਕ ਜਿਹੜਾ ਪੈਰਾਗ੍ਰਾਫ ਹੈ ਇਹ ਦੱਸਦਾ ਕਿ ਉਹ ਕਿਵੇਂ ਦੁਨੀਆ ਦੀ ਹਿਸਟਰੀ ਤੋਂ ਵਾਕਿਫ ਸਨ, ਕਿਵੇਂ ਉਹ ਸਮਝਦੇ ਸੀ ਕਿ ਸਾਡੀ ਖਾਲਿਸਤਾਨ ਦੀ ਮੂਵਮੈਂਟ ਦਾ ਸਕੋਪ ਕੀ ਹੈ, ਅਸੀਂ ਜਿਸ ਰਸਤੇ ਤੇ ਤੁਰੇ ਹਾਂ ਅਲਟੀਮੇਟਲੀ ਸਾਡਾ ਨਿਸ਼ਾਨਾ ਕੀ ਹੈ। ਔਰ ਉਹਦੇ 'ਚ ਇੱਕ ਪੈਰਾਗ੍ਰਾਫ ਜਿਹੜੀ ਪ੍ਰੈਜ਼ੀਡੈਂਟ ਨੂੰ ਲਿਖੀ ਚਿੱਠੀ ਸੀ ਉਹਨਾਂ ਦੀ ਹੈ ਕਿ ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰ ਥਰਾਉਣ ਲੱਗ ਜਾਂਦਾ ਹੈ। ਔਰ ਅੰਗਰੇਜ਼ੀ 'ਚ ਉਹਨੇ ਲਿਖਿਆ ਸੀ ਵੈਨ ਦ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ, ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰ ਥਰਾਉਣ ਲੱਗ ਜਾਂਦਾ ਹੈ। ਇਸੇ ਥਰ ਥਰਾਹਟ ਦੌਰਾਨ ਕੋਈ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਸਿਤਮਾਂ ਦੀ ਨਗਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ। ਹਿਸਟਰੀ ਰਿਮਾਈਂਡ ਕਰਵਾ ਰਹੇ ਨੇ ਕਿ ਉਹ ਇੱਕ ਫਕੀਰੀ ਕਮਾ ਰਿਹਾ ਸੀ ਬੰਦਾ ਸਿੰਘ ਬਹਾਦਰ, ਜਦੋਂ ਉਹ ਇੱਕ ਬੰਦਾ ਵੈਰਾਗੀ ਸੀ, ਜਦੋਂ ਗੁਰੂ ਦੀ ਸ਼ਰਨ 'ਚ ਆਉਂਦਾ ਹੈ ਥਾਪੜਾ ਲੈਂਦਾ ਹੈ, ਫਿਰ ਉਹ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਹੈ। ਜਦੋਂ ਜ਼ੁਲਮ ਦੀ ਅਖੀਰ ਹੁੰਦੀ ਹੈ ਫਿਰ ਉਹ ਕਹਿੰਦੇ ਨੇ ਕੋਈ ਚੇ ਗੁਵੇਰਾ ਕਿਊਬਾ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਬੰਦੂਕ ਹਿੱਕ ਨਾਲ ਲਾ ਕੇ ਬੋਲੀਵੀਆ ਦੇ ਜੰਗਲਾਂ ਵਿੱਚ ਦੁਸ਼ਮਣ ਵਿਰੁੱਧ ਮੋਰਚਾਬੰਦੀ ਕਰਦਾ ਹੈ। ਬਹੁਤ ਵੱਡਾ ਰੈਵੋਲੂਸ਼ਨਰੀ ਚੀ ਗੁਵੇਰਾ ਜਿਹੜਾ ਅੱਜ ਵੀ ਦੁਨੀਆ ਦੀ ਮੋਟੀਵੇਸ਼ਨ ਹੈ। ਉਹਨੇ ਪਹਿਲਾਂ ਕਿਊਬਾ ਲਿਬਰੇਟ ਕਰਵਾਇਆ, ਉਸ ਦੇ ਨਾਲ ਫਿਡਾਲ ਕਾਸਟਰੋ ਨਾਲ ਮਿਲ ਕੇ, ਔਰ ਵਜ਼ੀਰ ਵੀ ਬਣ ਗਿਆ ਕਿਊਬਾ ਦੇ ਵਿੱਚ। ਫਿਰ ਉਹਨੇ ਛੱਡਿਆ, ਫਿਰ ਉਹ ਤੁਰ ਪਿਆ ਔਰ ਬੋਲੀਵੀਆ ਦੇ ਵਿੱਚ ਉਹਦੀ ਸ਼ਹਾਦਤ ਹੋਈ। ਉਹਨੂੰ ਉਹਨਾਂ ਨੇ ਕਿਹਾ ਕਿ ਜਦੋਂ ਜਸਟਿਸ ਲੈਣ ਦੀ ਤਾਂਘ ਹੁੰਦੀ ਹੈ ਫਿਰ ਤੁਸੀਂ ਟਿਕ ਕੇ ਬੈਠ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਵੀ ਕਿਵੇਂ ਚੀ ਗੁਵੇਰਾ ਵਰਗਾ ਬੋਲੀਵੀਆ ਦੇ ਜੰਗਲਾਂ 'ਚ ਜਿਹੜਾ ਉਹ ਮੋਰਚਾਬੰਦੀ ਕਰਦਾ, ਤੇ ਕੋਈ ਨੈਲਸਨ ਮੰਡੇਲਾ ਦੁਸ਼ਮਣ ਦੀ ਈਨ ਕਬੂਲਣ ਤੋਂ ਨਾ ਕਰਕੇ ਆਪਣੀ ਸਾਰੀ ਉਮਰ ਕਾਲ ਕੋਠੜੀ ਦੇ ਲੇਖੇ ਲਾਉਣੀ ਵਧੇਰੇ ਬਿਹਤਰ ਸਮਝਦਾ। ਹੁਣ ਨੈਲਸਨ ਮੰਡੇਲਾ 27 ਸਾਲ ਅਫਰੀਕਾ ਦੀ ਜੇਲ੍ਹ 'ਚ ਔਰ ਆਪਣੇ ਲੋਕਾਂ ਨੂੰ ਉਸ ਅਪਾਰਥਾਈਡ 'ਚੋਂ ਡਿਲੀਵਰੀ। ਹੁਣ ਇਹ ਹੈ ਜਿਹੜੀ ਉਹਨਾਂ ਦੀ ਵਿਜ਼ਨ ਹੈ। ਹੁਣ ਜੇ ਕੋਈ ਇਹ ਕਹੇ ਜੀ ਇਹ ਦਹਿਸ਼ਤਗਰਦ ਟ੍ਰਿਗਰ ਹੈਪੀ ਲੋਕ ਇਧਰੋਂ ਨਿਕਲੇ ਉਧਰੋਂ, ਨਹੀਂ, ਤੁਸੀਂ ਉਹਨਾਂ ਦੀ ਵਿਜ਼ਨ ਦੇਖੋ ਕਿ ਉਹਨਾਂ ਨੂੰ ਬੜਾ। ਔਰ ਜਿਹੜਾ ਉਹਨਾਂ ਨੇ ਕੌਮ ਦੇ ਨਾਂ ਸੁਨੇਹਾ, ਜਿਹੜੀ ਇੱਕ ਅਗੇਨ ਲੰਬੀ ਚਿੱਠੀ ਹੈ ਪਰ ਉਹਦਾ ਮੈਂ ਇੱਕ ਪੈਰਾਗ੍ਰਾਫ ਹੀ ਸਾਂਝਾ ਕਰਾਂਗਾ, ਜਿਹੜਾ ਉਹਨਾਂ ਨੇ ਆਪਣੀ ਸ਼ਹਾਦਤ ਤੋਂ 5 ਦਿਨ ਪਹਿਲਾਂ 4 ਅਕਤੂਬਰ 1992 ਨੂੰ, ਹੁਣ ਇਹ ਉਹ ਪੀਰੀਅਡ ਹੈ ਜਦੋਂ ਤੁਸੀਂ ਕਲੋਜ਼ਲੀ ਤੁਹਾਡੀ ਮਾਨਸਿਕ ਜ਼ਿਹਨੀ ਹਾਲਤ ਕੀ ਆ, ਉਹਨਾਂ ਨੇ ਕੌਮ ਨੂੰ ਐਡਰੈਸ ਕਰਦਿਆਂ ਕਿਹਾ, ਉਹਨਾਂ ਨੇ ਕਿਹਾ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਿਆ ਜਾ ਰਿਹਾ ਸੰਘਰਸ਼ ਹੋਰ ਬਾਕੀ ਸਾਰੀਆਂ ਲੜਾਈਆਂ ਜੋ ਹੁਣ ਲੜੀਆਂ ਜਾ ਰਹੀਆਂ ਹਨ ਉਹਨਾਂ ਤੋਂ ਇੱਕ ਵੱਖਰੀ ਕਿਸਮ ਦਾ ਹੈ, ਕਿਉਂਕਿ ਹੋਰ ਲੜਾਈਆਂ ਕੇਵਲ ਦੁਨਿਆਵੀ ਕਦਰਾਂ ਕੀਮਤਾਂ ਤੇ ਆਧਾਰਿਤ ਹਨ, ਜਦੋਂ ਕਿ ਸਿੱਖਾਂ ਦਾ ਸੰਘਰਸ਼ ਸੱਚਾਈ ਅਤੇ ਵਿਅਕਤੀਗਤ ਆਜ਼ਾਦੀ ਦੇ ਸੰਘਰਸ਼ ਤੇ ਆਧਾਰਿਤ ਹੈ। ਅਸੀਂ ਸਾਡੀ ਇਹ ਪਾਥ ਟਰੂਥ ਦਾ ਪਾਥ ਹੈ। ਖਾਲਿਸਤਾਨ ਲਈ ਸਾਡਾ ਸੰਘਰਸ਼ ਸਿਰਫ ਸਿਆਸੀ ਜਾਂ ਦੁਨਿਆਵੀ ਕਦਰਾਂ ਕੀਮਤਾਂ ਦੇ ਅਧੀਨ ਨਹੀਂ ਹੈ, ਇਹ ਸੱਚਮੁੱਚ ਇੱਕ ਧਰਮ ਯੁੱਧ ਹੈ, ਇਹ ਰਾਈਟਸਨੈਸ ਦੀ ਬੈਟਲ ਹੈ। ਇਹਦੇ ਸਿਰਫ ਰਿਲੀਜੀਅਸ ਜਾਂ ਪੋਲੀਟੀਕਲ ਕੋਨੋਟੇਸ਼ਨਸ ਨਹੀਂ ਨੇ। ਅਸੀਂ ਇਸ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਧਰਮ ਨਾਲ ਰੰਗਦੇ ਹਾਂ।
ਔਰ ਮੈਂ ਜਦੋਂ ਅਕਸਰ ਸਿੱਖ ਫਿਲਾਸਫੀ ਦੀ ਗੱਲ ਕਰਦਾ ਕਿ ਜਿਹੜੇ ਪੋਟੇ ਜਿਹੜੀਆਂ ਉਂਗਲਾਂ ਰੱਬ ਦੀ ਸਿਫਤ ਸਲਾਹ 'ਚ ਰਬਾਬ ਤੇ ਨਹੀਂ ਟਿਕਦੀਆਂ, ਉਹਨਾਂ ਨੂੰ ਹੱਥ 'ਚ ਤਲਵਾਰ ਫੜਨ ਦਾ ਕੋਈ ਹੱਕ ਨਹੀਂ। ਤਲਵਾਰ ਉਹੀ ਫੜੇ ਜਦੋਂ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ। ਇਹੀ ਸੰਤ ਸਿਪਾਹੀ ਦਾ ਹੋਣਾ ਕਿ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ, ਕਿ ਉਸ ਨੂੰ ਹੀ ਬੰਦੂਕ ਚੁੱਕਣ ਦਾ ਹੱਕ ਹੈ, ਤਲਵਾਰ ਚੁੱਕਣ ਦਾ ਹੱਕ ਹੈ। ਪਹਿਲਾਂ ਉਸ ਦੀਆਂ ਯਾਦਾਂ ਦੇ ਅੰਦਰ ਰੱਬ ਵਸੇ, ਉਹਦੇ ਸਾਹਾਂ ਦੇ ਅੰਦਰ ਰੱਬ ਦੇ ਪਿਆਰ ਦੀ ਖੁਸ਼ਬੂ ਹੋਏ। ਉਹੀ ਗੱਲ ਜਿੰਦਾ ਸੁੱਖਾ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਇਸ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਧਰਮ ਨਾਲ ਰੰਗਦੇ ਹਾਂ ਅਤੇ ਸਾਡਾ ਇੱਕੋ ਇੱਕ ਸਹਾਰਾ ਅਕਾਲ ਪੁਰਖ ਹੈ। ਸਿੱਖੀ ਦੇ ਸਿਧਾਂਤ ਜਿਨ੍ਹਾਂ ਲਈ ਅਸੀਂ ਇਹ ਧਰਮ ਯੁੱਧ ਸ਼ੁਰੂ ਕੀਤਾ ਹੈ, ਉਹ ਸਾਡੇ ਲਈ ਮੁੱਖ ਅਤੇ ਪਿਆਰੇ ਹਨ। ਅਸੀਂ ਅਜਿਹਾ ਕੋਈ ਦੁਨਿਆਵੀ ਰਾਜ ਹਾਸਲ ਨਹੀਂ ਕਰਨਾ ਚਾਹੁੰਦੇ ਜੋ ਸਾਨੂੰ ਆਪਣਾ ਧਰਮ ਗਵਾਉਣ ਲਈ ਮਜਬੂਰ ਕਰੇ। ਕੋਈ ਵੀ ਅਜਿਹਾ ਖਾਲਿਸਤਾਨ ਜੋ ਧਰਮ ਦੇ ਰੰਗ ਤੋਂ ਰਹਿਤ ਹੋਵੇ ਅਤੇ ਜਿਸ ਦੀ ਸਥਾਪਨਾ ਸਾਡੀ ਆਸਥਾ ਨੂੰ ਤਿਆਗ ਕੇ ਕੀਤੀ ਗਈ ਹੋਏ, ਸਿੱਖਾਂ ਲਈ ਆਤਮਘਾਤੀ ਹੋਵੇਗਾ, ਕਿ ਸੁਸਾਈਡਲ ਹੋਵੇਗਾ। ਜੇ ਤੁਸੀਂ ਸਿੱਖੀ ਵੈਲਿਊਜ਼ ਨਾਲ ਕੰਪਰੋਮਾਈਜ਼ ਕਰਕੇ ਮੈਂ ਸਿਆਸੀ ਪਾਵਰ ਹਾਸਲ ਕਰਨ ਲਈ, ਉਹ ਤਾਂ ਮਨਮੋਹਨ ਸਿੰਘ ਵੀ 8 ਸਾਲ ਪ੍ਰਾਈਮ ਮਿਨਿਸਟਰ ਰਿਹਾ, ਬਾਦਲ ਵੀ ਰਿਹਾ 5 ਵਾਰ, ਕਪਤਾਨ ਅਮਰਿੰਦਰ ਵੀ ਰਿਹਾ, ਜੇ ਰਾਜ ਹੀ ਹੈ। ਪਰ ਇਹ ਸਿੱਖੀ ਵੈਲਿਊਜ਼ ਤੋਂ ਸਖਣੇ ਲੋਕ ਔਰ ਉਹਨਾਂ ਰਾਜ ਸਾਡੇ ਸਿਧਾਂਤਾਂ ਦੇ ਲਈ ਸਾਨੂੰ ਇੱਕ ਅਜਿਹੀ ਲੜਾਈ ਲੜਨੀ ਚਾਹੀਦੀ ਹੈ ਜਿਸ ਦਾ ਇੱਕ ਉੱਚਾ ਚਰਿੱਤਰ ਹੋਵੇ। ਜੋ ਇਸ ਸੱਚਾਈ ਦੇ ਮਾਰਗ ਦੇ ਪਾਂਧੀ ਹਨ, ਉਹਨਾਂ ਲਈ ਬਹੁਤ ਉੱਚਾ ਸਿੱਖੀ ਕਰੈਕਟਰ ਹੋਣਾ ਲਾਜ਼ਮੀ ਹੈ। ਦੁਸ਼ਟ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ ਉਸ ਗੁਰਮੁਖ ਨੂੰ ਜਾਂਦਾ ਹੈ ਜਿਸ ਦਾ ਆਪਣਾ ਜੀਵਨ ਤੇ ਚਰਿੱਤਰ ਹੈ ਅਤੇ ਉੱਚਾ ਤੇ ਸੁੱਚਾ ਹੈ। ਕਿ ਭਾਈ ਅਦਰਵਾਈਜ਼ ਤੁਸੀਂ ਕਹੋ ਜੀ ਅਸੀਂ ਇਹਨੂੰ ਸਜ਼ਾ ਨਹੀਂ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕੇਵਲ ਇਹਨਾਂ ਲੀਹਾਂ ਤੇ ਸਫ਼ਰ ਕਰਨ ਨਾਲ ਹੀ ਸਤਿਗੁਰੂ ਜੀ ਸਾਡੇ ਤੇ ਮਿਹਰ ਕਰਨਗੇ, ਕਿ ਜੇ ਅਸੀਂ ਮਜ਼ਹਬ ਦੇ ਰੰਗ ਵਿੱਚ ਰੰਗੇ ਹੋਏ ਹਾਂ ਫਿਰ ਗੁਰੂ ਦੀ ਬਲੈਸਿੰਗ ਦੇ ਅਸੀਂ ਪਾਤਰ ਹੋਵਾਂਗੇ। ਸਾਡੀ ਆਪਣੀ ਕੋਈ ਤਾਕਤ ਨਹੀਂ ਹੈ। ਅਕਾਲ ਪੁਰਖ ਤਾਂ ਹੀ ਸਾਨੂੰ ਸ਼ਕਤੀ ਤੇ ਤਾਕਤ ਦੇਵੇਗਾ ਜੇ ਅਸੀਂ ਬ੍ਰਹਮ ਸਿਧਾਂਤਾਂ ਸਿੱਖੀ ਦੇ ਅਧੀਨ ਰਵਾਂਗੇ। ਖਾਲਿਸਤਾਨ ਜ਼ਿੰਦਾਬਾਦ, ਪੰਥ ਕੀ ਜੀਤ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ। 5 ਦਿਨ ਪਹਿਲਾਂ ਉਹਨਾਂ ਨੇ ਕੌਮ ਦੇ ਨਾਂ ਔਰ ਜਦੋਂ ਸ਼ਹਾਦਤ ਦੇ ਉਸ ਸਫ਼ਰ ਵੱਲ, ਅਖੀਰ ਦੇ ਸਫ਼ਰ ਵੱਲ ਤੁਰੇ ਨੇ, ਆਪਣੀ ਕੋਠੜੀ ਚੋਂ ਫਾਂਸੀ ਦੇ ਤਖਤੇ ਵੱਲ, ਤੇ ਜਿਹੜੇ ਉਹਨਾਂ ਜੇਲ੍ਹਾਂ ਦੇ ਵਿੱਚ ਜਿਵੇਂ ਭਾਈ ਨਿਰਮਲ ਸਿੰਘ ਨਿੰਮਾ ਨਾਮ ਦਾ ਸਿੰਘ ਵੀ ਸੀ, ਕਿ ਬੈਰਕਾਂ 'ਚ ਦੂਰ ਦੂਰ ਤੱਕ ਇੰਨੇ ਜੈਕਾਰੇ ਖਾਲਿਸਤਾਨ ਜ਼ਿੰਦਾਬਾਦ ਦੇ ਔਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਕਿ ਸਾਰੀ ਜੇਲ੍ਹ ਜਿਹੜੀ ਆ ਉਹ ਗੂੰਜ ਰਹੀ ਸੀ। ਔਰ ਕਿਵੇਂ ਹੱਸਦਿਆਂ ਹੱਸਦਿਆਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਿਸ ਸ਼ਾਨ ਸੇ ਕੋਈ मकतल में गया वो शान सलामत रहती है, इस जां की तो कोई बात नहीं, ये जां तो आनी जानी है। ਸਾਡਾ ਪ੍ਰਣਾਮ ਹੈ ਨਾ ਸ਼ਹੀਦਾਂ ਨੂੰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।